ਸੋ ਰੀਅਲ estate ਦੀ ਦੁਨੀਆ ਦੇ ਵਿੱਚ ਕੀ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਹੈ? ਖਬਰਾਂ ਤਾਂ ਵੈਸੇ ਬਹੁਤੀਆਂ ਅੱਜ ਕੱਲ੍ਹ ਨੈਗੇਟਿਵ ਜੀਆਂ ਹੀ ਸੁਣਨ ਨੂੰ ਮਿਲਦੀਆਂ, ਕੁਛ ਪੋਜ਼ੀਟਿਵ ਹੈ ਜੀ ਆਪਾਂ ਇਸ ਮਾਰਕੀਟ ਦੇ ਵਿੱਚੋਂ ਜੋ ਲੱਭ ਸਕਦੇ ਹਾਂ? ਹਾਂਜੀ, ਪੋਜ਼ਿਟਿਵ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਡੇਟਾ ਐਤਕੀ ਇਨਫਲੇਸ਼ਨ ਦਾ ਆਇਆ ਸੀਗਾ ਉਹ ਏਡਾ ਕੋਈ ਮਾੜਾ ਨਹੀਂ ਆਇਆ, ਪੋਜ਼ਿਟਿਵ ਹੀ ਆਇਆ, ਠੀਕ ਆਇਆ। ਤੇ ਜਿਹਦੇ ਨਾਲ ਆਪਾਂ ਵੇਖਿਆ ਵਾ ਕਿ ਸਟਾਕ ਮਾਰਕੀਟ ਵੀ ਜਿਹੜੀ ਉਹ ਥੋੜੀ ਜੰਪ ਹੋਈ ਹੈ। ਸੋ ਉਹ ਇੱਕ ਮੈਨੂੰ ਲੱਗਦਾ ਪੋਜ਼ਿਟਿਵ ਨਿਊਜ਼ ਆ ਕਿ ਵੀ ਜੇ ਅੱਗੇ ਤੋਂ ਟੈਕਸ ਆਪਣੇ ਇੰਟਰਸਟ ਰੇਟ ਜੇ ਉਹ ਵਧਣੇ ਆ ਜਾਂ ਮੰਨ ਲਓ ਘਟਣ ਬਾਰੇ ਕੁਛ ਏਦਾਂ ਦੀ ਸੋਚ ਆ ਸਕਦੀ ਆ, ਤੇ ਉਹਦੇ ਲਈ ਮੈਨੂੰ ਲੱਗਦਾ ਕਿ ਪੋਜ਼ਿਟਿਵ ਗੱਲ ਆ ਕਿ ਵੀ ਜਿਹੜੀ ਇਨਫਲੇਸ਼ਨ ਆ ਉਹ ਥੋੜਾ ਕੰਟਰੋਲ ਦੇ ਵਿੱਚ ਹੋਈ ਲੱਗਦੀ ਆ, ਜਿਹਦੇ ਨਾਲ ਆਫ ਕੋਰਸ ਰੀਅਲ estate ਤੇ ਜਿਹੜਾ ਅਸਰ ਆ ਉਹ ਜ਼ਰੂਰ ਪਊਗਾ ਕਿ ਰੀਅਲ estate ਦੇ ਜੇ ਕਿਸੇ ਨੇ ਘਰ ਵੇਚਣਾ ਵਾ ਜਾਂ ਖਰੀਦਣਾ ਵਾ, ਜਿਹੜੇ ਪ੍ਰਾਈਸ ਆ ਉਹ ਥੋੜੇ ਸਟੇਬਲ ਜਾਂ ਬੈਟਰ ਹੋ ਸਕਦੇ। ਤੇ ਰੀਅਲ estate ਦੇ ਵਿੱਚ ਹੁਣ ਇਨਵੈਂਟੋਰੀ ਦਾ ਕਿੱਦਾਂ ਸੁਖਬੀਰ ਜੀ ਇਸ ਟਾਈਮ ਚੱਲ ਰਿਹਾ? ਹਾਂਜੀ, ਇਨਵੈਂਟੋਰੀ ਤੇ ਦੇਖੋ ਆਪਾਂ ਨੂੰ ਸਭ ਨੂੰ ਪਤਾ ਵਾ ਕਿ ਇੰਟਰਸਟ ਰੇਟ ਜਿਹੜੇ ਕਾਫੀ ਜੰਪ ਹੋ ਗਿਆ ਸੀ, ਬਲਕਿ ਥੋੜਾ ਥੱਲੇ ਨੂੰ ਹੀ ਆਏ, ਉਸ ਤੋਂ ਬਾਅਦ ਸ਼ਾਇਦ ਕਿਸੇ ਨੇ ਨੋਟਿਸ ਨਾ ਕੀਤਾ ਹੋਵੇ। ਬਾਕੀ ਇਨਵੈਂਟੋਰੀ ਜ਼ਰੂਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵਧੀ ਹੋਈ ਆ, ਚਾਹੇ ਉਹ ਨਵੇਂ ਬਿਲਡਰ ਜਾਂ ਘਰ ਬਣਾ ਰਹੇ ਆ, ਉੱਥੋਂ ਲੋਕੀ ਕਹਿ ਲਓ ਆਪਟ ਆਊਟ ਹੋਏ ਆਪਣੇ ਕੰਟਰੈਕਟ ਵਿੱਚੋਂ, ਕਿਉਂਕਿ ਇੱਕਦਮ ਜਿਹੜਾ ਪੈਨਿਕ ਆ ਨਾ ਉਹ ਪਬਲਿਕ ਨੂੰ ਕਹਿ ਲਓ ਪੈਨਿਕ ਜਿਹੜਾ ਵਾ ਉਹ ਡਿਸੀਜਨ ਮੇਕਿੰਗ ਨੂੰ ਬਹੁਤ ਅਫੈਕਟ ਕਰਦਾ ਵਾ। ਸੋ ਉਹਦੇ ਨਾਲ ਕਹਿ ਲਓ ਕਿ ਵੀ ਆਪਾਂ ਸਿਟੀ ਦੇ ਵਿੱਚ ਫ੍ਰੈਜ਼ਨੋ ਦੀ ਮੈਂ ਗੱਲ ਕਰ ਸਕਦਾ ਜਾਂ ਲਾਗੇ ਛਾਗੇ ਦੇ ਸ਼ਹਿਰਾਂ ਜਿਹੜੀ ਇਨਵੈਂਟੋਰੀ ਘਰਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਵੀ ਤੁਹਾਨੂੰ ਵਿਜ਼ੀਬਲ ਸਾਈਨਸ ਜਿਹੜੇ ਉਹ ਦਿਖ ਰਹੇ ਆ ਕਿ ਵੀ ਜਿਹੜੇ ਫॉर ਸੇਲ ਘਰ ਲੱਗੇ ਸੀ ਉਹ ਹਜੇ ਵਿਕੇ ਨਹੀਂ ਗਏ। ਸੋ ਮੈਂ ਤੇ ਕਹੂੰਗਾ ਕਿ ਬਈ ਜਿਵੇਂ ਇਨਵੈਂਟੋਰੀ ਬਹੁਤ ਜ਼ਿਆਦਾ ਵਾ ਤੇ ਵਧੀਆ ਮੌਕਾ ਵਾ ਖਰੀਦਣ ਵਾਲੇ ਨੂੰ, ਕਿਉਂਕਿ ਇੰਟਰਸਟ ਰੇਟ ਥੋੜੇ ਜਿਹੇ ਘਟੇ ਅੱਗੇ ਨਾਲੋਂ, ਕਿ ਤੁਸੀਂ ਆਪਣੀ ਨੈਗੋਸ਼ੀਏਸ਼ਨ ਕਰਕੇ ਜਿਹੜਾ ਆਪਣੇ ਸੁਪਨਿਆਂ ਦਾ ਘਰ ਆ ਜਿਹੜਾ ਉਹਨੂੰ ਲੈ ਸਕਦੇ ਆ। ਜੀ ਸੁਖਵੀਰ ਜੀ, ਓਵਰਆਲ ਇੱਕ ਨਵੀਂ ਰਿਪੋਰਟ ਆਈ ਆ ਬੇ ਏਰੀਏ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ 'ਚ ਘਰਾਂ ਦੀਆਂ ਪ੍ਰਾਈਸਿਸ ਜੂਨ ਤੇ ਜੁਲਾਈ 'ਚ ਜੇ ਪੂਰੇ USA 'ਚ ਦੇਖਿਆ ਜਾਵੇ ਤੇਜ਼ੀ ਦੇ ਨਾਲ ਡਿੱਗੀਆਂ 5.1% 2 ਮਹੀਨਿਆਂ ਦੇ ਵਿੱਚ ਘਰਾਂ ਦੀ ਪ੍ਰਾਈਸ ਡਿੱਗੀ ਆ। ਪਰ ਇਹ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਚੜੀਆਂ ਵੀ ਬਹੁਤ ਜ਼ਿਆਦਾ ਸੀ। ਇਸੇ ਤਰ੍ਹਾਂ ਫ੍ਰਿਜ਼ਨੋ 'ਚ ਵੀ ਮੈਂ ਦੇਖਦਾ ਕੁਛ ਜੋ ਨਵੇਂ ਬਿਲਡਰਸ ਆ ਉਹ ਪ੍ਰਾਈਸਿਸ ਘਟਾ ਰਹੇ ਹੈਗੇ, ਚਾਹੇ ਉਹ 5,000 ਆ 10,000 ਆ ਜਾਂ ਕਲੋਜ਼ਿੰਗ ਕਾਸਟ ਦੇ ਰਹੇ ਆ। ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਹਾਂਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਦੇਖੋ ਬੇ ਏਰੀਏ ਦੇ ਨਾਲ ਤੇ ਆਪਾਂ ਕੰਪੇਅਰ ਨਹੀਂ ਕਰ ਸਕਦੇ, ਉੱਥੇ ਤੇ ਸਾਰਾ ਕੁਛ ਹੀ ਕਹਿ ਲਓ ਵੱਖਰਾ ਹੀ ਹੋ ਰਿਹਾ ਜਾਂ ਹੁੰਦਾ। ਤੋ ਫ੍ਰੈਜ਼ਨੋ ਦੇ ਵਿੱਚ ਹਾਂ ਘਰਾਂ ਦੇ ਵਿੱਚ ਜ਼ਰੂਰ ਜਿਹੜੀ ਕੀਮਤ ਦੇ ਵਿੱਚ ਆ ਉਹ ਕਮੀ ਆਈ ਹੋਈ ਆ। ਉਹਦਾ ਕਾਰਨ ਇਹੀ ਆ ਕਿ ਵੀ ਇੰਟਰਸਟ ਰੇਟ ਵਧੇ ਆ ਤੇ ਇਨਵੈਂਟੋਰੀ ਜ਼ਿਆਦਾ ਵਾ। ਬਿਲਡਰਸ ਜਿਹੜੇ ਨਵੇਂ ਆ ਉਹਨਾਂ ਨੇ ਆਪਣੇ ਕਹਿ ਲਓ ਕਿ ਪ੍ਰਾਈਸਿਸ ਘਟਾਏ ਹੋਏ ਆ, ਜਾਂ ਮਾਰਕੀਟ 'ਚ ਵੀ ਜਿਹੜੇ ਘਰ ਲੱਗੇ ਹੋਏ ਆ ਮੈਂ ਬੜੀ ਵਾਰੀ ਦੇਖਿਆ ਵਾ ਕਿ ਉਹ 30-30, 40-40 ਹਜ਼ਾਰ ਜਾਂ ਮਤਲਬ ਉਹ ਤੋਂ ਵੀ ਜ਼ਿਆਦਾ ਜਿਹੜੇ ਉਹ ਪ੍ਰਾਈਸ ਘਟਾ ਕੇ ਫਿਰ ਦੁਬਾਰਾ ਲਿਸਟ ਕੀਤੇ ਗਏ ਆ। ਬਾਕੀ ਇਹ ਆ ਕਿ ਬਈ ਜਿਵੇਂ ਮੈਂ ਅੱਗੇ ਵੀ ਕਿਹਾ ਵਾ ਕਿ ਜੇ ਲੋੜ ਦਾ ਮੁੱਲ ਨਹੀਂ ਹੁੰਦਾ, ਜੇ ਕਿਸੇ ਨੇ ਘਰ ਲੈਣਾ ਤੇ ਹਜੇ ਵੀ ਬਹੁਤ ਵਧੀਆ ਮੌਕਾ ਵਾ, ਕਿਉਂਕਿ ਤੁਸੀਂ ਨੈਗੋਸ਼ੀਏਸ਼ਨ ਪਾਵਰ ਤੁਹਾਡੇ ਹੱਥ ਵਿੱਚ ਆ ਬਾਇਰ ਦੇ। ਇਸ ਵੇਲੇ ਇੰਟਰਸਟ ਰੇਟ ਵੀ ਜਿਹੜੇ ਉਹ 5% ਤੋਂ ਥੋੜਾ ਥੱਲੇ ਹੀ ਆ ਤੇ ਤੁਸੀਂ ਨੈਗੋਸ਼ੀਏਟ ਕਰਕੇ ਬੈਟਰ ਡੀਲ ਲੈ ਸਕਦੇ ਹੋ ਤੇ ਵਧੀਆ ਚੀਜ਼ ਹੈ। ਇੱਕ ਮੈਂ ਹੋਰ ਚੀਜ਼ ਨਾਲ ਦੀ ਨਾਲ ਕਹਿਣਾ ਚਾਹੁੰਦਾ, ਬਹੁਤ ਵਾਰੀ ਮੈਨੂੰ ਇੱਕ ਸਵਾਲ ਆਉਂਦਾ ਵਾ ਕਿ ਮੈਂ ਅੱਜ ਤੋਂ 9 ਮਹੀਨੇ ਪਹਿਲਾਂ ਕੰਟਰੈਕਟ ਜਿਹੜਾ ਉਹ ਸਾਈਨ ਕੀਤਾ ਸੀਗਾ ਨਵਾਂ ਘਰ ਲੈਣ ਲਈ, ਹੁਣ ਉਹੀ ਘਰ ਜਿਹੜੇ ਬਿਲਡਰ ਆ ਉਹ 50,000 ਜਾਂ 60,000 ਸਸਤਾ ਵੇਚ ਰਹੇ ਆ ਤੇ ਮੈਂ ਹੁਣ ਕੀ ਕਰ ਸਕਦਾ ਵਾਂ? ਦੇਖੋ ਉਹਦੇ 'ਚ 2-3 ਗੱਲਾਂ ਵਾ ਕਿ ਤੁਸੀਂ ਆਪਣਾ ਕੰਟਰੈਕਟ ਜ਼ਰੂਰ ਚੰਗੀ ਤਰ੍ਹਾਂ ਪੜ੍ਹੋ। ਸਭ ਤੋਂ ਪਹਿਲਾਂ ਤੇ ਤੁਹਾਨੂੰ ਰੀਅਲ estate ਏਜੰਟ ਵਿੱਚ ਪਾਉਣਾ ਚਾਹੀਦਾ ਜੋ ਤੁਹਾਨੂੰ ਗਾਈਡ ਕਰ ਸਕੇ। ਉਹਨੂੰ ਚੰਗੀ ਤਰ੍ਹਾਂ ਪੜ੍ਹੋ, ਆਪਣੇ ਲੋਨ ਆਫਿਸਰ ਦੇ ਨਾਲ ਗੱਲ ਕਰੋ। ਜੇ ਤੁਹਾਡੀ ਮੰਨ ਲਓ ਕਿ ਵਿੱਚੋਂ ਆਪਸ਼ਨ ਹੈਗੀ ਆ ਕਿ ਤੁਹਾਡਾ ਡਿਪੋਜ਼ਿਟ ਨਹੀਂ ਰੱਖਦੇ ਹੋ ਤਾਂ ਤੁਹਾਨੂੰ ਆਪਟ ਆਊਟ ਕਰ ਲੈਣਾ ਚਾਹੀਦਾ ਵਾ ਤੇ ਫਿਰ ਉਹੀ ਘਰ ਕਹਿ ਲਓ ਤੁਸੀਂ ਜਿਹੜਾ ਹੋਰ ਕਿਤੇ ਸਸਤਾ ਲੈ ਸਕਦੇ। ਜਾਂ ਮੰਨ ਲਓ ਜੇ ਰੀਅਲ estate ਏਜੰਟ ਤੁਸੀਂ ਪਾਇਆ ਵਾ ਤੇ ਜ਼ਰੂਰ ਹਾਰਡ ਕੋਰ ਨੈਗੋਸ਼ੀਏਸ਼ਨ ਕਰੋ ਉਹਨਾਂ ਨਾਲ। ਜੇ ਹਾਰਡ ਕੋਰ ਨੈਗੋਸ਼ੀਏਸ਼ਨ ਪ੍ਰੋਫੈਸ਼ਨਲ ਬੰਦਾ ਕਰੂਗਾ ਤੇ ਹੋ ਸਕਦਾ ਵਾ ਚਾਂਸਸ ਬਹੁਤ ਜ਼ਿਆਦਾ ਆ, ਜਿਵੇਂ ਆਪਾਂ ਸਭ ਜਾਣਦੇ ਆ ਕਿ ਮਾਰਕੀਟ ਥੋੜੀ ਉਵੇਂ ਦੀ ਆ ਕਿ ਤੁਹਾਨੂੰ ਜਿਹੜਾ ਪ੍ਰਾਈਸ ਘਟਾ ਕੇ ਉਹ ਘਰ ਤੁਹਾਨੂੰ ਦੇ ਦੇਣ, ਕਿਉਂਕਿ ਉਹਨਾਂ ਨੂੰ ਵੀ ਵਿੱਚੋਂ ਵਿੱਚ ਪਤਾ ਹੁੰਦਾ ਕਿ ਪ੍ਰਾਈਸ ਘਟੇ ਹੋਏ ਆ ਤੇ ਇਹ ਘਰ ਜਿਹੜਾ ਸਾਡਾ ਵਿਕਣਾ ਨਹੀਂ। ਸੋ ਮੈਂ ਐਂਡ ਦੇ ਵਿੱਚ ਇਹ ਜ਼ਰੂਰ ਕਹੂੰਗਾ ਕਿ ਤੁਸੀਂ ਆਪਣੇ ਲੋਨ ਆਫਿਸਰ ਨਾਲ, ਰੀਅਲ estate ਏਜੰਟ ਨਾਲ ਹਾਰਡ ਕੋਰ ਨੈਗੋਸ਼ੀਏਸ਼ਨ ਜਿਹੜੀ ਆ ਉਹ ਨਵੇਂ ਘਰਾਂ ਵਾਲੇ ਓਨਰਸ ਆਪਣੇ ਬਿਲਡਰਸ ਨਾਲ ਕਰੋ ਤੇ ਤੁਹਾਨੂੰ ਜ਼ਰੂਰ ਜਿਹੜਾ ਉਹਦੇ ਵਿੱਚ ਫਾਇਦਾ ਹੋਊਗਾ। ਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਹੀ ਆਪਣੇ ਜਿਹੜੇ ਸ਼ੋਜ਼ ਹੁੰਦੇ ਚਾਹੇ ਉਹ ਰੀਅਲ estate ਨੂੰ ਲੈ ਕੇ ਆ ਜਾਂ ਇੰਸ਼ੋਰੈਂਸ ਨੂੰ ਆ ਜਾਂ ਇਮੀਗ੍ਰੇਸ਼ਨ ਨੂੰ ਲੈ ਕੇ ਆ, ਇਕੱਲਾ ਇਹ ਨਹੀਂ ਹੈਗਾ ਵੀ ਕੋਈ ਪ੍ਰੋਡਕਟ ਸੈਲ ਕਰ ਰਹੇ ਆ
ਤੇ ਐਜੂਕੇਸ਼ਨਲ ਵੀ ਹੁੰਦੇ ਹੈਗੇ ਆ। ਸੋ ਜਿਸ ਤਰ੍ਹਾਂ ਭੰਡਾਲ ਹੁਣੀ ਦੱਸਿਆ ਆ ਵੀ ਪ੍ਰੋਫੈਸ਼ਨਲ ਨਾਲ ਗੱਲ ਕਰੋ। ਹੋ ਸਕਦਾ ਤੁਸੀਂ ਇਸ ਟਾਈਮ ਉਸ ਲੋਨ ਨੂੰ ਕੁਆਲੀਫਾਈ ਨਾ ਕਰਦੇ ਹੋਵੋ, ਕਿਉਂਕਿ ਜੇ ਤੁਸੀਂ 5 ਲੱਖ ਦਾ ਘਰ ਅੱਜ ਤੋਂ 9 ਮਹੀਨੇ ਪਹਿਲਾਂ 2.5% ਦੇ ਹਿਸਾਬ ਨਾਲ ਕੀਤਾ ਸੀ, ਹੁਣ ਮੇਬੀ 5.5% ਹੋ ਗਿਆ। ਤੇ ਜੇ ਤੁਸੀਂ ਉਹ ਮੌਰਗੇਜ ਐਕਸਪਰਟ ਨਾਲ ਗੱਲ ਕਰਕੇ ਲੈਟਰ ਕਰੋਗੇ ਵੀ ਨਹੀਂ ਅਸੀਂ ਤਾਂ ਕੁਆਲੀਫਾਈ ਨਹੀਂ ਕਰਨਾ, ਹੋ ਸਕਦਾ ਉਹ ਜੋ ਬਿਲਡਰ ਆ ਤੁਹਾਡੇ ਨਾਲ ਐਗਰੀ ਕਰ ਜਾਏ ਪ੍ਰਾਈਸ ਘਟਾਉਣ ਨੂੰ, ਨਹੀਂ ਤਾਂ ਤੁਸੀਂ ਡਿਪੋਜ਼ਿਟ ਵਾਪਸ ਕਰ ਸਕਦੇ ਵੀ ਹੁਣ ਤਾਂ ਮੇਰਾ ਲੋਨ ਹੀ ਨਹੀਂ ਹੋਣਾ, ਰਾਈਟ? ਹਾਂਜੀ ਬਿਲਕੁਲ, ਤੁਸੀਂ ਮੇਰੇ ਮੂੰਹ ਦੀ ਗੱਲ ਜਿੱਦਾਂ ਕਹਿ ਲਓ ਬਿਲਕੁਲ ਡਿਟੋ ਵਰਡਸ ਹੀ ਕਹਿ ਦਿੱਤੇ ਆ ਕਿ ਜੇ ਤੁਹਾਡਾ ਲੋਨ ਆਫਿਸਰ ਪ੍ਰਾਈਵੇਟ ਹੈਗਾ ਤੇ ਬਿਲਕੁਲ ਜਿਵੇਂ ਤੁਸੀਂ ਕਿਹਾ ਵਾ ਕਿ ਇੰਟਰਸਟ ਰੇਟ ਵਧੇ ਹੋਏ ਆ, ਤੁਸੀਂ ਮੈਂ ਕਹਿੰਦਾ ਵੀ ਸਭ ਤੋਂ ਵਧੀਆ ਤੇ ਸਹੀ ਤਰੀਕਾ ਇਹੀ ਆ। ਮੈਂ ਫਿਰ ਕਹੂੰਗਾ ਕਿ ਜ਼ੈਂਡਰ ਮਾਰਗੇਜ, ਅਸੀਂ ਮਾਰਗੇਜ ਤੇ ਰੀਅਲ ਸਟੇਟ ਦਾ ਕੰਮ ਕਰਦੇ ਆ। ਜੇ ਸਾਡੇ ਥਰੂ ਤੁਸੀਂ ਇਦਾਂ ਦਾ ਕੁਝ ਮਤਲਬ ਸਾਡੇ ਕੋਲ ਲੋਨ ਕਰਾ ਰਹੇ ਸੀ, ਅਸੀਂ ਜ਼ਰੂਰ ਯਕੀਨ ਦਿਵਾਉਂਦੇ ਆ ਕਿ ਅਸੀਂ ਤੁਹਾਡੀ ਇਸ ਵਿੱਚ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਮਦਦ ਕਰ ਸਕਦੇ ਆ, ਜਿਹਦੇ ਵਿੱਚ ਤੁਹਾਡਾ ਤੇ ਬਿਲਕੁਲ ਤੁਹਾਡਾ ਹੀ ਫਾਇਦਾ ਜਿਹੜਾ ਉਹ ਦੇਖਿਆ ਜਾਊਗਾ ਜੀ। ਤੇ ਫੋਨ ਨੰਬਰ ਵੀ ਜਿਹੜਾ ਜ਼ਰੂਰ ਸ਼ੇਅਰ ਕਰ ਲਿਓ ਆਪਣਾ। ਹਾਂਜੀ ਜ਼ਰੂਰ, ਮੇਰਾ ਫੋਨ ਨੰਬਰ, ਮੇਰਾ ਨਾਮ ਸੁਖਬੀਰ ਭੰਡਾਲ ਆ, ਮੇਰਾ ਨੰਬਰ 5592419553 ਆ। ਤੇ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਵਾ, ਤੁਸੀਂ ਕੋਈ ਵੀ ਕਮਰਸ਼ੀਅਲ ਬਿਜ਼ਨਸ ਲੈਣਾ ਜਾਂ ਕੋਈ ਪੀਜ਼ਾ ਜਾਂ ਰੈਸਟੋਰੈਂਟ, ਲਿਕਰ ਸਟੋਰ, ਤੇ ਜ਼ਰੂਰ ਮੈਨੂੰ ਕਾਲ ਕਰੋ। ਕਰ ਲੈਣਾ ਲੋਨ ਕਰਾਉਣਾ ਮੈਨੂੰ, ਜਾਂ ਤੁਸੀਂ ਜੈਂਡਰ ਮਾਰਗੇਜ ਨੂੰ ਕਾਲ ਕਰ ਸਕਦੇ ਹੋ। ਮੈਂ ਤੁਹਾਨੂੰ ਪੱਕੇ ਤੌਰ ਤੇ ਯਕੀਨ ਦਿਵਾਉਣਾ ਕਿ ਜੋ ਵੀ ਇਹ ਜਿਹੜੀ ਟ੍ਰਾਂਜੈਕਸ਼ਨ ਤੁਹਾਡੀ ਹੋਊਗੀ ਬਿਲਕੁਲ ਪਾਰਦਰਸ਼ੀ ਦੇ ਨਾਲ ਤੁਹਾਡੇ ਹਿੱਤ ਨੂੰ ਤੇ ਸਚਾਈ ਦੇ ਆਧਾਰ ਤੇ ਕੀਤੀ ਜਾਊਗੀ। ਸੋ ਤੁਸੀਂ ਸਾਨੂੰ ਬਿਨਾਂ ਝਿਜਕ ਸਲਾਹ ਲੈਣ ਲਈ ਵੀ ਜਿਹੜੀ ਕਾਲ ਕਰ ਸਕਦੇ ਹੋ ਕਿਸੇ ਵੀ ਟਾਈਮ। ਜੀ ਸੋ ਸੁਖਬੀਰ ਜੀ, ਇਹ ਵੀ ਇੱਥੇ ਪੁੱਛਣਾ ਚਾਹੁੰਦੇ ਵੀ ਜਿੱਦਾਂ ਤੁਸੀਂ ਕਿਹਾ ਵੀ ਹੁਣ ਨੈਗੋਸ਼ੀਏਸ਼ਨਸ ਬੈਟਰ ਜਿਹੜੀਆਂ ਹੋ ਸਕਦੀਆਂ, ਐਜ਼ ਏ ਬਾਇਰ ਕਿਹੜੀਆਂ ਚੀਜ਼ਾਂ ਦਾ ਹੁਣ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ? ਹਾਂਜੀ, ਜਦੋਂ ਨੈਗੋਸ਼ੀਏਸ਼ਨ ਕਰਨੀ ਆ ਤੇ ਤੁਹਾਡਾ ਰੀਅਲ ਸਟੇਟ ਏਜੰਟ ਜੇ ਉਹ ਪ੍ਰੋਫੈਸ਼ਨਲ ਆ, ਚੰਗਾ, ਉਹਨੂੰ ਪਤਾ ਵਾ, ਤੁਸੀਂ ਕੰਪਸ ਵਗੈਰਾ ਜਿਹੜੀਆਂ ਉਹ ਦੇਖ ਸਕਦੇ ਆਲੇ ਦੁਆਲੇ ਦੀਆਂ। ਬਾਕੀ ਦੇਖੋ, ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਤੁਸੀਂ ਥੱਲਿਓਂ ਸ਼ੁਰੂ ਕਰੋ ਜਦੋਂ ਨੈਗੋਸ਼ੀਏਸ਼ਨ ਕਰਨੀ ਆ, ਤੇ ਛੇਤੀ ਲਿਖੋ ਨਾ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਇਸ ਵੇਲੇ ਜਿਹੜੀ ਮਾਰਕੀਟ ਆ ਉਹ ਬਾਇਰ ਦੇ ਲਈ ਜਾਂ ਮਤਲਬ ਸੈਲਰ ਦੇ ਲਈ ਇੰਨੀ ਸਟਰੋਂਗ ਨਹੀਂ ਗੀ। ਸੋ ਇੰਟਰਸਟ ਰੇਟ ਹਾਈ ਆ, ਸੋ ਇੰਨੇ ਕਹਿ ਲਓ ਕਿ ਉਹਨਾਂ ਕੋਲ ਆਫਰ ਨਹੀਂ ਹੋਣੇ, ਸ਼ਾਇਦ ਤੁਹਾਡਾ ਇਕੱਲਿਆਂ ਦਾ ਆਫਰ ਹੀ ਹੋਵੇ, ਤੇ ਤੁਹਾਡਾ ਜਿਹੜਾ ਨੈਗੋਸ਼ੀਏਸ਼ਨ ਹੈਂਡ ਆ ਉਹ ਸਟਰੋਂਗ ਹੋਣਾ। ਸੋ ਆਪਣੀ ਗੱਲ ਤੇ ਥੋੜਾ ਅੜੇ ਰਹੋ, ਉਹਨੂੰ ਥੋੜਾ ਜਿਹਾ ਸਟਰੋਂਗਲੀ ਦਿਖਾਓ ਕਿ ਮੇਰੇ ਕੋਲ ਜਿਹੜੀ ਪ੍ਰੀ ਕੁਆਲੀਫਿਕੇਸ਼ਨ ਹੈਗੀ ਆ, ਮੇਰੇ ਕੋਲ ਜੌਬ ਜਿਹੜੀ ਉਹ ਸਟਰੋਂਗ ਆ, ਜਾਂ ਮੇਰੇ ਕੋਲ ਡਾਊਨ ਪੇਮੈਂਟ ਲਈ ਚੰਗੇ ਪੈਸੇ ਆ। ਤੇ ਮੈਨੂੰ ਲੱਗਦਾ ਇਦਾਂ ਦੀਆਂ ਜਿਹੜੀਆਂ ਗੱਲਾਂ ਪ੍ਰੋਫੈਸ਼ਨਲਿਜ਼ਮ ਤੇ ਤੁਸੀਂ ਆਪਣੀ ਗੱਲ ਤੇ ਥੋੜਾ ਅੜ ਕੇ ਗੱਲ ਕਰੋਗੇ ਤੇ ਮੈਂ ਪੱਕੇ ਤੌਰ ਤੇ ਕਹਿ ਸਕਦਾ ਕਿ ਨੈਗੋਸ਼ੀਏਸ਼ਨ ਦੇ ਵਿੱਚ ਤੁਹਾਡਾ ਹੱਥ ਜਿਹੜਾ ਉਹ ਹਾਵੀ ਹੋਊਗਾ। ਕਿਉਂਕਿ ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਇਨਵੈਂਟਰੀ ਜਿਹੜੀ ਉਹ ਜ਼ਿਆਦਾ ਵਾ ਘਰਾਂ ਦੀ, ਤੇ ਇਹ ਗੱਲ ਕਹਿ ਲਓ ਬਿਲਡਰਸ ਨੂੰ ਤੇ ਜਾਂ ਸੈਲਰ ਨੂੰ ਭਲੀ ਭਾਂਤ ਜਿਹੜੀ ਉਹ ਜਾਣੂ ਆ ਇਸ ਚੀਜ਼ ਤੋਂ ਕਿ ਵੀ ਜਿਹੜਾ ਨੈਗੋਸ਼ੀਏਸ਼ਨ ਹੈਂਡ ਹੈ ਇਸ ਵੇਲੇ ਬਾਇਰ ਦੇ ਹੱਥ 'ਚ। ਜੀ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਦੱਸਦੇ ਜਾਈਏ, ਇਹ ਕਿਉਂਕਿ ਏਰੀਆ ਤੋਂ ਏਰੀਆ ਡਿਪੈਂਡ ਕਰਦਾ ਆ। ਕਿਉਂਕਿ ਪੰਜਾਬੀ ਰੇਡੀਓ USA ਨੂੰ ਹੁਣ ਤੁਸੀਂ ਪੂਰੇ USA, ਕੈਨੇਡਾ 'ਚ ਸਾਰੇ ਪਾਸੇ ਸੁਣ ਰਹੇ ਆ। ਹੋ ਸਕਦਾ ਇੱਕ ਪਾਸੇ ਇਨਵੈਂਟਰੀ ਘੱਟ ਹੋਵੇ, ਦੂਜੇ ਪਾਸੇ ਬਹੁਤ ਜ਼ਿਆਦਾ ਹੋਵੇ। ਸੋ ਇਹ ਜ਼ਰੂਰ ਆਪਣਾ ਏਰੀਆ ਜ਼ਰੂਰ ਚੈੱਕ ਕਰ ਲਿਓ, ਪਰ ਕਾਫੀ ਜ਼ਿਆਦਾ ਜਿਹੜਾ ਅਸਰ ਆ ਇਨਵੈਂਟਰੀ ਤੇ ਪੈ ਰਿਹਾ ਹੈਗਾ। ਹਾਂਜੀ ਬਿਲਕੁਲ, ਸਾਰੇ ਪਾਸੇ ਹੀ ਇਹ ਗੱਲ ਆ। ਆਪਾਂ ਜਦੋਂ ਗੱਲ ਕਰਦੇ ਮੋਸਟਲੀ ਆਪਣਾ ਏਰੀਆ ਜਿਹੜਾ ਆਪਾਂ ਕੈਲੀਫੋਰਨੀਆ ਬਾਰੇ ਗੱਲ, ਜਾਂ ਫ੍ਰੈਸਨੋ ਬੇ ਏਰੀਆ, ਜਾਂ ਕੈਲੀਫੋਰਨੀਆ ਦੀਆਂ ਸਾਰੀਆਂ ਸਿਟੀਜ਼ ਉਹਦੇ ਬਾਰੇ ਗੱਲ ਕਰਦੇ ਆ। ਬਾਕੀ ਜਿਵੇਂ ਤੁਸੀਂ ਕਿਹਾ ਵਾ ਕਿ ਆਪਾਂ ਪੂਰੇ US 'ਚ ਦੇਖੀਏ ਤੇ ਫਰਕ ਤੇ ਜ਼ਰੂਰ ਪਿਆ ਹੋਇਆ, ਪਰ ਹਾਂ ਸਰੋਤਾਂ ਦੇ ਨਾਲ ਇਹ ਜ਼ਰੂਰ ਸ਼ੇਅਰ ਕਰਨਾ ਚਾਹੁੰਦੇ ਕਿ ਜਦੋਂ ਅਸੀਂ ਇਹ ਗੱਲ ਕਹਿ ਰਹੇ ਹੁੰਦੇ ਆ ਜਿੱਥੇ ਕਿ ਅਸੀਂ ਪੂਰੇ USA ਦੀ ਗੱਲ ਕਰ ਰਹੇ, ਪਰ ਸਾਡਾ ਮੇਨ ਜਿਹੜਾ ਵਾ ਉਹ ਕੈਲੀਫੋਰਨੀਆ ਜਾਂ ਕੈਲੀਫੋਰਨੀਆ ਦੇ ਲਾਗੇ ਸ਼ਾਗੇ ਦੀਆਂ ਸਟੇਟਸ, ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਜੀ ਬਿਲਕੁਲ, ਸੋ ਜ਼ਰੂਰ ਚੰਗੀ ਸਲਾਹ ਲੈਣ ਦੇ ਲਈ, ਵਧੀਆ ਸਲਾਹ ਲੈਣ ਦੇ ਲਈ ਤੇ ਆਪਣੇ ਆਪ ਨੂੰ ਬੈਟਰ ਰਿਪਰੈਜ਼ੈਂਟ ਕਰਨ ਦੇ ਲਈ ਤੁਸੀਂ ਜ਼ੈਂਡਰ ਮਾਰਗੇਜ ਰੀਅਲ estate ਵਾਲਿਆਂ ਦੇ ਨਾਲ ਸੰਪਰਕ ਕਰੋ। ਸੁਖਬੀਰ ਭੰਡਾਲ ਜਾਂ ਮੋਹਨ ਚੀਮਾ ਹੁਣਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਤੁਸੀਂ ਲੈ ਸਕਦੇ ਹੋ। ਇਹਨਾਂ ਨੂੰ ਕਾਲ ਕਰ ਲਿਓ 5599052575 ਦੇ ਉੱਤੇ ਮੋਹਨ ਚੀਮਾ ਹੁਣਾਂ ਨੂੰ, ਤੇ ਸੁਖਬੀਰ ਹੁਣਾਂ ਨੂੰ 5592419553 ਦੇ ਉੱਤੇ ਜਿਹੜਾ ਉਹ ਤੁਸੀਂ ਕੰਟੈਕਟ ਕਰੋ।